शहीद भाई हरमिंदर सिंह संधू ਨੂੰ ਸਮਰਪਿਤ ਸੈਮੀਨਾਰ ਵਿੱਚ ਪਹੁੰਚੇ ਸਰਦਾਰ ਸਿਮਰਨਜੀਤ ਸਿੰਘ ਮਾਨ। ਵਿਨੀਪੈਗ ਵਿੱਚ ਸਿੱਖ ਨੌਜਵਾਨ ਨੂੰ ਕਕਾਰਾਂ ਕਾਰਨ ਪੁਲਿਸ ਭਰਤੀ ਪ੍ਰੀਖਿਆ ਤੋਂ ਰੋਕਣ ਦਾ ਦੋਸ਼। ਭਾਰਤੀ ਮਸਾਲਿਆਂ ਵਿੱਚ ਰਸਾਇਣਿਕ ਤੱਤਾਂ ਦੇ ਦੋਸ਼ਾਂ ਤੋਂ ਬਾਅਦ ਜਾਂਚ ਤੇਜ਼। ਅੰਮ੍ਰਿਤਸਰ ਦੇ 13 ਸਿੰਘ ਸ਼ਹੀਦ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਦੇ ਜੀਵਨ ਅਤੇ ਵਿਚਾਰਾਂ ਨੂੰ ਸਮਰਪਿਤ ਸੈਮੀਨਾਰ ਵਿੱਚ ਸ਼ਿਰਕਤ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਸਿਆਸੀ ਅਤੇ ਪੰਥਕ ਮਸਲਿਆਂ ਤੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ। ਸਰਦਾਰ ਮਾਨ ਨੇ ਕਿਹਾ ਕਿ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਇੱਕ ਦੂਰਅੰਦੇਸ਼ ਅਤੇ ਸੂਝਵਾਨ ਆਗੂ ਸਨ, ਜਿਨ੍ਹਾਂ ਨੇ ਪਿੰਡ ਪੱਧਰ ਤੇ ਪੰਚਾਇਤਾਂ ਰਾਹੀਂ ਸਿੱਖ ਇਨਕਲਾਬ ਦੀ ਮਜ਼ਬੂਤ ਨੀਂਹ ਰੱਖਣ ਦੀ ਸੋਚ ਦਿੱਤੀ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਵਿਚਾਰਧਾਰਕ ਟ੍ਰੇਨਿੰਗ ਦੇਣ ਦੀ ਬਹੁਤ ਜ਼ਰੂਰਤ ਹੈ ਤਾਂ ਜੋ ਉਹ ਆਪਣੇ ਇਤਿਹਾਸ ਅਤੇ ਹੱਕਾਂ ਪ੍ਰਤੀ ਜਾਗਰੂਕ ਹੋ ਸਕਣ। ਇਸੇ ਤਰ੍ਹਾਂ ਸੰਧੂ ਸਾਹਿਬ ਇੱਕ ਬਹੁਤ ਸੂਝਵਾਨ ਨੌਜਵਾਨ ਸੀਗੇ, ਜਿਨ੍ਹਾਂ ਨੇ ਸਮਝਿਆ ਕਿ ਜੇ ਪੰਚਾਇਤਾਂ ਅਸੀਂ ਬਣਾ ਦਈਏ ਪਿੰਡ ਦੇ ਵਿੱਚ ਤੇ ਫਿਰ ਸਿੱਖ ਇਨਕਲਾਬ ਦੀ ਜੜ ਬਹੁਤ ਡੂੰਘੀ ਤੇ ਗਹਿਰੀ ਹੋ ਜੂਗੀ, ਪਕੜ ਬਹੁਤ ਹੋ ਜੂਗੀ। ਉਹਨਾਂ ਨੂੰ ਜਿਹੜਾ ਇਹ ਨਹੀਂ ਕਰਨ ਦਿੱਤਾ, ਉਹਦੇ ਕਰਕੇ ਹੁਣ ਆਪਾਂ ਥੋੜੇ ਜਿਹੇ ਖਰਾਬ ਹੋ ਰਹੇ ਹਾਂ। ਤੇ ਇਨਕਲਾਬ ਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਉਹ ਹੋਣੀ ਚਾਹੀਦੀ ਹੈ। ਜਿਵੇਂ ਚਰਚਿਲ ਨੇ ਇੱਕ ਆਰਗੇਨਾਈਜੇਸ਼ਨ ਬਰਤਾਨੀਆ ਦੇ ਵਿੱਚ ਬਣਾਈ ਸੀ, ਜਿੱਥੇ ਲੋਕ ਉੱਥੋਂ ਦੇ ਟ੍ਰੇਨਿੰਗ ਲੈ ਕੇ ਯੂਰਪ, ਜਿੱਥੇ ਹਿਟਲਰ ਦਾ ਕਬਜ਼ਾ ਸੀ, ਉਹਨਾਂ ਨੂੰ ਪੈਰਾਸ਼ੂਟ ਰਾਹੀਂ ਥੱਲੇ ਡੇਗਿਆ ਜਾਂਦਾ ਸੀਗਾ। ਤੇ ਉਹਨਾਂ ਨੇ ਉਨਾ ਹੀ ਕੰਮ ਕੀਤਾ ਜਿੰਨਾ ਫਿਰ ਫੌਜ ਨੇ ਕੀਤਾ ਹਿਟਲਰ ਦੀਆਂ ਫੌਜਾਂ ਨੂੰ ਹਰਾਉਣ ਦੇ ਵਿੱਚ। ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਧਮਾਕਿਆਂ ਦੇ ਮਾਮਲੇ ਤੇ ਬੋਲਦਿਆਂ ਮਾਨ ਨੇ ਚਿੰਤਾ ਜਤਾਈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਦਾ ਹੈ ਤਾਂ ਇਸ ਦਾ ਸਭ ਤੋਂ ਵੱਡਾ ਅਸਰ ਪੰਜਾਬ ਅਤੇ ਪੰਜਾਬੀਆਂ ਤੇ ਹੋਵੇਗਾ। ਉਹਨਾਂ ਪੰਜਾਬ ਦੇ ਹਿੰਦੂ, ਸਿੱਖ ਅਤੇ ਮੁਸਲਮਾਨ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਅਮਨ, ਭਾਈਚਾਰੇ ਅਤੇ ਪੰਜਾਬੀਅਤ ਦੀ ਰੱਖਿਆ ਲਈ ਅੱਗੇ ਆਉਣ। ਹਿੰਦੂ ਸਿੱਖ ਇਕੱਠੇ ਹੋਈਏ, ਕਿਉਂ ਕਰਕੇ ਜਿਹੜੇ ਬਲਾਸਟਾਂ ਦੀ ਤੁਸੀਂ ਗੱਲ ਕੀਤੀ ਹੈ, ਜੇ ਤਕੜਾ ਜੰਗ ਪਾਕਿਸਤਾਨ ਤੇ ਹਿੰਦੁਸਤਾਨ ਦੇ ਦਰਮਿਆਨ ਛਿੜ ਜਾਂਦਾ ਹੈ, ਫਿਰ ਅਸੀਂ ਸਾਰੇ ਪੰਜਾਬੀ, ਬੇਸ਼ੱਕ ਆਪਾਂ ਹਿੰਦੂ, ਸਿੱਖ, ਮੁਸਲਮਾਨ ਪਾਕਿਸਤਾਨ ਦੇ ਹੋਈਏ, ਅਸੀਂ ਸਾਰੇ ਪੰਜਾਬੀ ਖਤਮ ਹੋ ਜਾਵਾਂਗੇ। ਸੋ ਹਿੰਦੂਆਂ ਨੂੰ ਸਾਡੇ ਨਾਲ ਰਲਣਾ ਚਾਹੀਦਾ ਹੈ ਕਿ ਇਹ ਸੰਦੂਰ ਸ਼ਦੂਰ, ਇਹ ਬੇਫਜ਼ੂਲ ਆਪਰੇਸ਼ਨਸ ਨੇ ਜਿਹਦੇ ਨਾਲ ਸਾਡਾ ਬੇੜਾ ਗਰਕ ਕਰ ਦੇਣਾ ਸੀਗਾ। ਪੰਜਾਬੀ ਭਾਸ਼ਾ ਦੇ ਮਸਲੇ ਤੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਤੋਂ ਦੂਰ ਹੋਣਾ ਪੰਜਾਬ ਲਈ ਚਿੰਤਾਜਨਕ ਹੈ। ਉਹਨਾਂ ਲੋਕਾਂ ਨੂੰ ਆਪਣੀ ਭਾਸ਼ਾ ਨੂੰ ਪਹਿਲ ਦੇਣ ਦੀ ਹਿਮਾਇਤ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਤੋਂ ਦੂਰ ਹੋਣ ਕਾਰਨ ਪੰਜਾਬ ਦੇ ਕਈ ਇਲਾਕੇ ਵੱਖ ਹੋ ਗਏ ਹਨ। ਕਿ ਤੁਸੀਂ ਆਪਣੀ ਬੋਲੀ ਪੰਜਾਬੀ ਲਿਖਾਓ। ਇਸੇ ਕਰਕੇ ਜਿਹੜੀ ਨਹੀਂ ਲਿਖਾਈ ਗਈ, ਸਾਡੇ ਵਿੱਚੋਂ ਚੰਬਾ, ਕਾਂਗੜਾ, ਸੋਲਨ, ਇਹ ਹਿਮਾਚਲ ਪ੍ਰਦੇਸ਼ ਦੇ ਇਲਾਕੇ ਉਨੇ ਇਹ ਹਿਮਾਚਲ ਪ੍ਰਦੇਸ਼ ਚਲੇ ਗਏ ਹੈ, ਤੇ ਹਰਿਆਣੇ ਦੇ ਵਿੱਚੋਂ ਕਰਨਾਲ, ਸਰਸਾ, ਫਿਰ ਅੰਬਾਲਾ, ਪੰਚਕੂਲਾ, ਤੇ ਰਾਜਸਥਾਨ ਦੇ ਵਿੱਚੋਂ ਗੰਗਾਨਗਰ ਤੇ ਦੂਸਰਾ ਹਨੂੰਮਾਨਗੜ੍ਹ, ਇਹ ਪੰਜਾਬ ਦੇ ਵਿੱਚ ਨਹੀਂ ਆ ਸਕੇ। ਸੋ ਜੇ ਆਪਾਂ ਪੰਜਾਬੀ ਹੈ ਤੇ ਜੇ ਇੱਕੋ ਸਾਡੇ ਰਿਵਾਜ ਹੈ, ਇੱਕੋ ਸਾਡੇ ਗੀਤ ਹੈ, ਇੱਕੋ ਸਾਡਾ ਸਾਰਾ ਕੁਛ ਹੈ, ਫਿਰ ਆਪਣੀ ਬੋਲੀ ਪੰਜਾਬੀ ਹੈ। ਐਸਜੀਪੀਸੀ ਚੋਣਾਂ ਬਾਰੇ ਬੋਲਦਿਆਂ ਸਰਦਾਰ ਮਾਨ ਨੇ ਕਿਹਾ ਕਿ ਪਿਛਲੇ 14 ਸਾਲਾਂ ਤੋਂ ਚੋਣਾਂ ਨਾ ਹੋਣ ਕਾਰਨ ਐਸਜੀਪੀਸੀ ਦੀ ਮਿਆਦ ਖਤਮ ਹੋ ਚੁੱਕੀ ਹੈ ਅਤੇ ਇਹ ਹੁਣ ਲੇਮ ਡਕ ਪਾਰਲੀਮੈਂਟ ਬਣ ਕੇ ਰਹਿ ਗਈ ਹੈ। ਉਹਨਾਂ ਕਿਹਾ ਕਿ ਸਿੱਖ ਜਮਹੂਰੀਅਤ ਨੂੰ ਬਹਾਲ ਕਰਨ ਲਈ ਤੁਰੰਤ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਦੇਖੋ, ਸਾਡੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਹੁਣ ਡੈਡ ਹੋ ਗਈ ਹੈ। 14 ਸਾਲ ਤੋਂ ਉਹਦੇ ਇਲੈਕਸ਼ਨ ਨਹੀਂ ਹੋਏ। ਅੰਗਰੇਜ਼ੀ 'ਚ ਇਹੋ ਜਿਹੀ ਪਾਰਲੀਮੈਂਟ ਨੂੰ ਕਹੀਦਾ ਲੇਮ ਡਕ ਪਾਰਲੀਮੈਂਟ। ਜਦੋਂ ਹਿੰਦੂਤਵਾ ਇੰਡੀਆ ਨੇ ਸਾਡੀ ਸਿੱਖਾਂ ਦੀ ਜਮਹੂਰੀਅਤ ਖਤਮ ਕਰਤੀ ਹੈ, ਫਿਰ ਐਸਜੀਪੀਸੀ ਦੇ ਵਿੱਚ ਨੁਕਸ ਕੱਢਣੇ, ਉਹ ਤੁਸੀਂ ਕੱਢ ਸਕਦੇ ਹੋ, ਉਹ ਤਾਂ ਮਹੰਤ ਨੇ।
ਤੇ 10ਵੇਂ ਪਾਤਸ਼ਾਹ ਨੇ ਮਹੰਤਾਂ ਨੂੰ ਦੇਹਰਾਦੂਨ ਦੇ ਵਿੱਚ ਫੂਕਤਾ ਸੀ, ਕੜਾਹੇ ਦੇ ਵਿੱਚ ਡੇਗ ਕੇ। ਇਸ ਜ਼ਮਾਨੇ 'ਚ ਅਸੀਂ ਮਹੰਤਾਂ ਨੂੰ ਫੂਕ ਨਹੀਂ ਸਕਦੇ, ਪਰ ਸਾਡੇ ਕੋਲੇ ਜੇ ਵੋਟ ਦਾ ਹੱਕ ਹੋਊਗਾ ਅਸੀਂ ਉਹਨਾਂ ਨੂੰ ਹਟਾ ਤਾਂ ਸਕਦੇ ਹਾਂ। ਬੇਅਦਬੀ ਕਾਨੂੰਨ ਸੰਬੰਧੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਚਾਲੇ ਗੱਲਬਾਤ ਰਾਹੀਂ ਇਸ ਮਸਲੇ ਦਾ ਸੰਵਿਧਾਨਕ ਅਤੇ ਪੰਥਕ ਹੱਲ ਕੱਢਿਆ ਜਾਣਾ ਚਾਹੀਦਾ ਹੈ। ਵਿਨੀਪੈਗ ਦੇ ਇੱਕ ਸਿੱਖ ਵਿਅਕਤੀ ਨੂੰ ਕਕਾਰਾਂ ਕਾਰਨ ਪੇਪਰ ਦੇਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਖ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੂੰ ਸ਼੍ਰੀ ਸਾਹਿਬ ਉਤਾਰਨ ਤੋਂ ਇਨਕਾਰ ਕਰਨ ਤੋਂ ਬਾਅਦ ਪੁਲਿਸ ਭਰਤੀ ਪ੍ਰੀਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਜਸਪਾਲ ਸਿੰਘ ਗਿੱਲ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਉਸ ਦਾ ਪੁਲਿਸ ਅਧਿਕਾਰੀ ਬਣਨ ਦਾ ਸੁਪਨਾ ਚਕਨਾਚੂਰ ਕਰ ਦਿੱਤਾ ਹੈ। ਮੇਰੇ ਨਾਲ ਵਿਤਕਰਾ ਹੋਇਆ ਹੈ ਅਤੇ ਕੈਨੇਡਾ ਵਿੱਚ ਧਾਰਮਿਕ ਅਤੇ ਚਾਰਟਰ ਅਧਿਕਾਰਾਂ ਬਾਰੇ ਸਵਾਲ ਖੜੇ ਕਰ ਰਹੇ ਹਨ। ਜਸਪਾਲ ਸਿੰਘ ਗਿੱਲ ਆਪਣੇ ਭਾਈਚਾਰੇ ਦੀ ਸੇਵਾ ਕਰਨ ਲਈ ਪੁਲਿਸ ਅਧਿਕਾਰੀ ਬਣਨਾ ਚਾਹੁੰਦੇ ਸਨ ਅਤੇ ਉਹ ਲੰਮੇ ਸਮੇਂ ਤੋਂ ਇਸ ਦੀ ਤਿਆਰੀ ਕਰ ਰਹੇ ਸਨ। ਉਹਨਾਂ ਦਾ ਪੁਲਿਸ ਸੇਵਾ ਵਿੱਚ ਸ਼ਾਮਿਲ ਹੋਣਾ ਇੱਕ ਨਿੱਜੀ ਟੀਚਾ ਵੀ ਸੀ, ਕਿਉਂਕਿ ਉਹਨਾਂ ਦੇ ਦਾਦਾ ਅਤੇ ਪਿਤਾ ਭਾਰਤ ਵਿੱਚ ਪੁਲਿਸ ਅਧਿਕਾਰੀ ਸਨ। ਗਿੱਲ ਜੋ ਕਿ 2021 ਵਿੱਚ ਭਾਰਤ ਤੋਂ ਇੱਥੇ ਆਏ ਸੀ ਅਤੇ 2024 ਵਿੱਚ ਉਹ ਕੈਨੇਡਾ ਦੇ ਸਥਾਈ ਨਿਵਾਸੀ ਬਣ ਗਏ ਸਨ। ਪਿਛਲੀਆਂ ਗਰਮੀਆਂ ਵਿੱਚ ਹੀ ਉਹ ਵਿਨੀਪੈਗ ਆਏ ਸਨ। ਉਹਨਾਂ ਨੇ ਕਿਹਾ ਕਿ ਉਹ ਕੈਨੇਡਾ ਪਹੁੰਚਣ ਤੋਂ ਬਾਅਦ ਪੁਲਿਸ ਭਰਤੀ ਪ੍ਰੀਖਿਆ ਲਈ ਪੜ੍ਹ ਰਹੇ ਸਨ ਅਤੇ ਉਹਨਾਂ ਨੇ ਅਪ੍ਰੈਲ ਦੇ ਅਖੀਰ ਵਿੱਚ ਪੁਲਿਸ ਦੇ ਡਾਊਨਟਾਊਨ ਹੈੱਡਕੁਆਰਟਰ ਵਿੱਚ ਵਿਨੀਪੈਗ ਪੁਲਿਸ ਸਰਵਿਸ ਵਾਸਤੇ ਅਪਲਾਈ ਕੀਤਾ ਸੀ। ਪਰ ਪ੍ਰੀਖਿਆ ਕੇਂਦਰ ਵਿੱਚ ਜਦੋਂ ਇੱਕ ਅਧਿਕਾਰੀ ਨੇ ਕਿਹਾ ਕਿ ਤੁਹਾਨੂੰ ਪ੍ਰੀਖਿਆ ਦੇਣ ਲਈ ਆਪਣੀ ਕਿਰਪਾਨ ਉਤਾਰਨੀ ਪਵੇਗੀ, ਜਸਪਾਲ ਸਿੰਘ ਗਿੱਲ ਨੇ ਕਕਾਰਾਂ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਅਸੀਂ ਇਸ ਨੂੰ ਹਿੰਮਤ ਅਤੇ ਬੇਇਨਸਾਫੀ ਵਿਰੁੱਧ ਲੜਨ ਲਈ ਆਪਣੀ ਜ਼ਿੰਮੇਵਾਰੀ ਦੇ ਪ੍ਰਤੀਕ ਵਜੋਂ ਪੈਂਦੇ ਹਾਂ। ਪਰ ਭਰਤੀ ਅਧਿਕਾਰੀ ਨੇ ਕਿਹਾ ਕਿ ਜਦੋਂ ਤੱਕ ਉਹ ਕਿਰਪਾਨ ਨਹੀਂ ਸੌਂਪ ਦਿੰਦੇ ਉਦੋਂ ਤੱਕ ਉਹਨਾਂ ਨੂੰ ਪ੍ਰੀਖਿਆ ਦੇਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਹੋਰ ਸਾਰੇ ਮੈਂਬਰਸ ਨੂੰ ਇਮਤਿਹਾਨ ਲਿਖਣ ਦੀ ਆਗਿਆ ਸੀ, ਪਰ ਮੈਨੂੰ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਮੈਂ ਸ਼੍ਰੀ ਸਾਹਿਬ ਧਾਰਨ ਕੀਤੀ ਹੋਈ ਸੀ। ਵਿਨੀਪੈਗ ਪੁਲਿਸ ਦਾ ਕਹਿਣਾ ਹੈ ਕਿ ਪ੍ਰੀਖਿਆ ਦੌਰਾਨ ਸੁਰੱਖਿਅਤ ਸਟੋਰੇਜ ਦੀ ਪੇਸ਼ਕਸ਼ ਕੀਤੀ ਗਈ ਸੀ। ਪੁਲਿਸ ਬੁਲਾਰੇ ਨੇ ਦੱਸਿਆ ਕਿ ਇੱਕ ਬਿਨੈਕਾਰ ਨੂੰ ਪਿਛਲੇ ਹਫ਼ਤੇ ਪ੍ਰੀਖਿਆ ਦੀ ਮਿਆਦ ਲਈ ਕਿਰਪਾਨ ਲਈ ਸੁਰੱਖਿਅਤ ਸਟੋਰੇਜ ਵਿਕਲਪਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਇੱਕ ਈਮੇਲ ਵਿੱਚ ਬੁਲਾਰੇ ਨੇ ਲਿਖਿਆ ਕਿ ਇਹ ਵਿਕਲਪ ਸਤਿਕਾਰ ਨਾਲ ਪੇਸ਼ ਕੀਤਾ ਗਿਆ ਸੀ। ਉਸ ਵਿਅਕਤੀ ਨੇ ਸਟੋਰੇਜ ਵਿਕਲਪਾਂ ਤੋਂ ਇਨਕਾਰ ਕਰ ਦਿੱਤਾ ਅਤੇ ਪ੍ਰੀਖਿਆ ਨਾ ਲਿਖਣ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਟੈਸਟਿੰਗ ਇਮਾਰਤ ਦੇ ਇੱਕ ਸੁਰੱਖਿਅਤ ਖੇਤਰ ਵਿੱਚ ਹੁੰਦੀ ਹੈ। ਅਸੀਂ ਜਿੱਥੇ ਵੀ ਸੰਭਵ ਹੋਵੇ ਵਾਜਬ ਸਟੋਰੇਜ ਵਿਕਲਪਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸੁਰੱਖਿਆ ਦੀਆਂ ਜ਼ਰੂਰਤਾਂ ਨੂੰ ਕਾਇਮ ਰੱਖਦੇ ਹੋਏ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਕਰਦੇ ਹਾਂ। ਉਹਨਾਂ ਕਿਹਾ ਕਿ ਕਿਰਪਾਨ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਨ ਦੇ ਵਿਕਲਪ ਨੂੰ ਪਿਛਲੇ ਸਮੇਂ ਵਿੱਚ ਬਹੁਤ ਸਾਰੇ ਬਿਨੈਕਾਰਾਂ ਵੱਲੋਂ ਸਵੀਕਾਰ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਟੈਸਟਿੰਗ ਪ੍ਰਕਿਰਿਆ ਨੂੰ ਪੂਰਾ ਕਰਨ ਦਿੱਤਾ ਗਿਆ ਹੈ। ਹਾਲਾਂਕਿ ਗਿੱਲ ਨੇ ਕਿਹਾ ਕਿ ਪੁਲਿਸ ਨੇ ਉਹਨਾਂ ਦੇ ਚਾਰਟਰ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਅਤੇ 2006 ਦੇ ਕੈਨੇਡਾ ਦੀ ਸੁਪਰੀਮ ਕੋਰਟ ਦੇ ਫੈਸਲੇ ਵੱਲ ਇਸ਼ਾਰਾ ਕੀਤਾ, ਜਿਸ ਵਿੱਚ ਸਿੱਖਾਂ ਦੇ ਕਿਰਪਾਨ ਲਿਜਾਣ ਤੇ ਪਾਬੰਦੀ ਲਗਾਉਣਾ ਕਿਸੇ ਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਸ਼੍ਰੀ ਸਾਹਿਬ ਹਥਿਆਰ ਨਹੀਂ ਹੈ। ਖਾਲਸੇ ਨੂੰ ਅਦਾਲਤਾਂ ਵਿੱਚ ਸ਼੍ਰੀ ਸਾਹਿਬ ਪਹਿਨਣ ਦੀ ਆਗਿਆ, ਉਹਨਾਂ ਨੂੰ ਵਿਧਾਨ ਸਭਾ ਵਿੱਚ ਸ਼੍ਰੀ ਸਾਹਿਬ ਪਹਿਨਣ ਦੀ ਆਗਿਆ ਹੈ ਅਤੇ ਘਰੇਲੂ ਉਡਾਣਾਂ ਵਿੱਚ ਵੀ ਸ਼੍ਰੀ ਸਾਹਿਬ ਪਹਿਨਣ ਦੀ ਆਗਿਆ ਹੈ। ਮੈਨੀਟੋਬਾ ਯੂਨੀਵਰਸਿਟੀ ਦੇ ਸੈਂਟਰ ਫਾਰ ਪ੍ਰੋਫੈਸ਼ਨਲ ਐਂਡ ਅਪਲਾਈਡ ਐਥਿਕਸ ਦੇ ਡਾਇਰੈਕਟਰ ਨੀਲ ਮੈਕਾਰਥ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਮਿਸਾਲ ਦੇ ਮੱਦੇਨਜ਼ਰ ਇੱਕ ਅਦਾਲਤ ਸੰਭਵ ਤੌਰ ਤੇ ਗਿੱਲ ਦੇ ਹੱਕ ਵਿੱਚ ਫੈਸਲਾ ਦੇਵੇਗੀ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਇੱਕ ਸਕੂਲ ਨਾਲ ਸੰਬੰਧਿਤ, ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸਕੂਲ ਦੇ ਮਾਹੌਲ ਵਿੱਚ ਸਿੱਖਾਂ ਨੂੰ ਆਪਣੀ ਕਿਰਪਾਨ ਪਹਿਨਣਾ ਬਿਲਕੁਲ ਸੁਰੱਖਿਅਤ ਸੀ। ਉਹਨਾਂ ਕਿਹਾ ਕਿ ਆਰਸੀਐਮਪੀ ਸਮੇਤ ਸਾਰੀਆਂ ਪੁਲਿਸ ਸੇਵਾਵਾਂ ਮੰਨਦੀਆਂ ਹਨ ਕਿ ਉਹ ਆਪਣੀ ਡਿਊਟੀ ਦੌਰਾਨ ਇਸ ਨੂੰ ਪਹਿਨ ਸਕਦੇ ਹਨ, ਤਾਂ ਫਿਰ ਕੋਈ ਵਿਅਕਤੀ ਆਪਣੀ ਡਿਊਟੀ ਦੌਰਾਨ ਕਿਰਪਾਨ ਕਿਉਂ ਨਹੀਂ ਪਹਿਨ ਸਕਦਾ ਅਤੇ ਅਧਿਕਾਰੀ ਬਣਨ ਦੀ ਪ੍ਰੀਖਿਆ ਵਿੱਚ ਕਿਉਂ ਨਹੀਂ ਬੈਠ ਸਕਦਾ। ਗਿੱਲ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਅਧਿਕਾਰੀਆਂ ਨੂੰ ਆਪਣੀ ਨੀਤੀ ਤੇ ਗੌਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਇਸ ਨੂੰ ਬਦਲਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਹੋਰ ਬਹੁਤ ਸਾਰੇ ਸਿੱਖ ਬਿਨੈਕਾਰਾਂ ਨੂੰ ਪੁਲਿਸ ਸੇਵਾਵਾਂ ਲਈ ਅਰਜ਼ੀ ਦੇਣ ਤੋਂ ਨਿਰਾਸ਼ ਹੋਣਾ ਪਵੇਗਾ। ਉਹਨਾਂ ਕਿਹਾ ਕਿ ਉਹ ਮੈਨੀਟੋਬਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਦਾਇਰ ਕਰਨ ਬਾਰੇ ਵਿਚਾਰ ਕਰ ਰਹੇ ਹਨ। ਆਸਟ੍ਰੇਲੀਆ ਨੇ ਭਾਰਤ ਸਮੇਤ ਕਈ ਮੁਲਕਾਂ ਤੋਂ ਆਉਣ ਵਾਲੇ ਮਸਾਲਿਆਂ ਤੇ ਸਖਤ ਨਿਗਰਾਨੀ ਵਧਾ ਦਿੱਤੀ ਹੈ। ਆਸਟ੍ਰੇਲੀਆ ਹਰ ਸਾਲ ਭਾਰਤ, ਸ਼੍ਰੀਲੰਕਾ, ਵੀਅਤਨਾਮ, ਚੀਨ ਅਤੇ ਹੋਰ ਏਸ਼ੀਆਈ ਦੇਸ਼ਾਂ ਤੋਂ ਕਰੋੜਾਂ ਡਾਲਰ ਦੇ ਮਸਾਲੇ ਮੰਗਵਾਉਂਦਾ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਮਸਾਲਾ ਨਿਰਯਾਤਕ ਹੈ ਅਤੇ ਸਾਲ 2024-25 ਵਿੱਚ ਵੀ ਭਾਰਤੀ ਮਸਾਲਿਆਂ ਦੀ ਆਸਟ੍ਰੇਲੀਆ ਸਮੇਤ ਵਿਸ਼ਵ ਪੱਧਰ ਤੇ ਮੰਗ ਮਜ਼ਬੂਤ ਰਹੀ ਹੈ। ਕੁਝ ਭਾਰਤੀ ਮਸਾਲਾ ਉਤਪਾਦਾਂ ਵਿੱਚ ਇਥਾਈਲੀਨ ਆਕਸਾਈਡ ਵਰਗੇ ਰਸਾਇਣ ਤੱਤਾਂ ਦੇ ਦੋਸ਼ਾਂ ਤੋਂ ਬਾਅਦ ਫੂਡ ਸਟੈਂਡਰਡਸ ਆਸਟ੍ਰੇਲੀਆ ਨਿਊਜ਼ੀਲੈਂਡ ਨੇ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਸਾਂਝੇਦਾਰਾਂ ਅਤੇ ਸੂਬਾਈ ਏਜੰਸੀਆਂ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਅਥਾਰਟੀ ਨੇ ਸਪਸ਼ਟ ਕੀਤਾ ਕਿ ਆਸਟ੍ਰੇਲੀਆ ਖਾਦ ਪਦਾਰਥਾਂ ਲਈ ਇਸ ਰਸਾਇਣ ਦੀ ਵਰਤੋਂ ਨੂੰ ਮਨਜ਼ੂਰੀ ਨਹੀਂ ਦਿੰਦਾ।
ਆਸਟ੍ਰੇਲੀਆ ਦੇ ਖੇਤੀਬਾੜੀ ਵਿਭਾਗ ਮੁਤਾਬਕ ਸੁੱਕੇ ਮਸਾਲੇ, ਮਿਰਚ, ਕਾਲੀ ਮਿਰਚ, ਹਲਦੀ ਅਤੇ ਮਿਲੇ-ਜੁਲੇ ਮਸਾਲਿਆਂ ਨੂੰ ਮਿਲਾਵਟ ਦੀ ਖਤਰਾ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਿਸ ਕਾਰਨ ਮੁਲਕ ਦੀਆਂ ਬੰਦਰਗਾਹਾਂ ਤੇ ਖਾਸ ਜਾਂਚ ਅਤੇ ਲੈਬ ਟੈਸਟ ਵਧਾਏ ਗਏ ਹਨ। ਮਿਲਾਵਟ, ਗਲਤ ਲੇਬਲਿੰਗ ਜਾਂ ਅਸੁਰੱਖਿਅਤ ਖਾਦ ਪਦਾਰਥ ਸਾਬਤ ਹੋਣ ਤੇ ਦੋਸ਼ੀਆਂ ਨੂੰ ਨਿਯਮਾਂ ਤਹਿਤ ਲਗਭਗ 18,780 ਤੋਂ 93,900 ਆਸਟ੍ਰੇਲੀਆਈ ਡਾਲਰ ਤੱਕ ਜੁਰਮਾਨਾ, ਸਮਾਨ ਜ਼ਬਤ ਕਰਨ ਜਾਂ ਕਾਰੋਬਾਰ ਤੇ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਵੱਧਦੀ ਮੰਗ ਨਾਲ ਨਕਲੀ ਮਸਾਲਿਆਂ ਦਾ ਖਤਰਾ ਵੀ ਵਧਿਆ। ਸਰਕਾਰ ਨੇ ਸਪਸ਼ਟ ਕਿਹਾ ਕਿ ਆਸਟ੍ਰੇਲੀਆ ਵੱਲੋਂ ਖੁਰਾਕੀ ਵਸਤਾਂ ਦੀ ਗੁਣਵੱਤਾ ਤੇ ਕੋਈ ਸਮਝੌਤਾ ਨਹੀਂ ਹੈ। ਕੁਝ ਭਾਰਤੀ ਕਾਰੋਬਾਰੀਆਂ ਨੂੰ ਜੁਰਮਾਨੇ ਤੇ ਕੰਪਨੀਆਂ ਦੇ ਲਾਇਸੈਂਸ ਵੀ ਰੱਦ ਹੋਣ ਦਾ ਪਤਾ ਲੱਗਿਆ ਹੈ। ਕਹਿੰਦੇ ਹੁਣ ਰੋਲਾ ਪੈ ਗਿਆ, ਤੂੰ ਇੱਥੋਂ ਸ਼ਹਿਰ ਛੱਡ ਕੇ ਚਲ ਜਾ। ਜੇ ਕਹਿੰਦੇ ਤੂੰ ਮੈਨੂੰ ਇੱਥੇ ਕਿਤੇ ਦਿਖ ਗਿਆ, ਜੇ ਮੇਰੇ ਖਿਲਾਫ ਕੁਝ ਬੋਲਿਆ, ਕਹਿੰਦਾ ਆ ਜਿੱਥੇ ਮੈਂ ਬੈਠਾ ਆ ਸਾਰੀ ਕਬਰਾਂ ਨੇ, ਕਹਿੰਦੇ ਤੇਰੇ ਵੀ 2-3 ਜੀ ਮਾਰਨ 'ਚ ਮੈਨੂੰ ਕੋਈ ਹਰਜ ਨਹੀਂ ਹੋਊ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਕੁਮਾਰ ਪੱਪੀ ਤੇ ਵੱਡੇ ਸਵਾਲ ਖੜੇ ਕੀਤੇ ਹਨ ਅਤੇ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਬਦਲੇ ਕਰੋੜਾਂ ਰੁਪਏ ਇਕੱਠੇ ਕਰਨ ਦਾ ਇਲਜ਼ਾਮ ਵੀ ਲਗਾਇਆ ਹੈ। ਅਕਾਲੀ ਆਗੂ ਨਾਲ ਇਸ ਮੌਕੇ ਖੁਦ ਨੂੰ ਵਿਧਾਇਕ ਦਾ ਪੀਏ ਦੱਸਣ ਵਾਲਾ ਨਿਖਿਲ ਸਬਰਵਾਲ ਵੀ ਮੌਜੂਦ ਸੀ, ਜਿਸ ਤੇ ਬੀਤੇ ਦਿਨੀ ਨੌਕਰੀਆਂ ਦਿਵਾਉਣ ਬਦਲੇ ਕਰੋੜਾਂ ਰੁਪਏ ਲੈਣ ਦਾ ਕੇਸ ਦਰਜ ਹੋਇਆ ਹੈ। ਵਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਕਿ ਹੁਣ ਵਿਧਾਇਕ ਪੱਪੀ ਵੱਲੋਂ ਪੀਏ ਦੀ ਕੁੱਟਮਾਰ ਕਰਕੇ ਮੋਬਾਈਲ ਵੀ ਖੋਹ ਲਿਆ ਗਿਆ। ਉਹਨਾਂ ਨੇ ਦਾਅਵਾ ਕੀਤਾ ਕਿ ਕਥਿਤ ਪੀਏ ਨਿਖਿਲ ਦਾ ਅਕਾਊਂਟ ਵਰਤ ਕੇ ਵਿਧਾਇਕ ਨੇ ਨੌਕਰੀਆਂ ਬਦਲੇ ਕਰੋੜਾਂ ਰੁਪਏ ਇਕੱਠੇ ਕੀਤੇ ਹਨ। ਉਹਨਾਂ ਕਿਹਾ ਕਿ ਚੋਣਾਂ ਦੌਰਾਨ 30 ਲੱਖ ਰੁਪਏ ਪੀਏ ਦੇ ਖਾਤੇ ਵਿੱਚ ਆਏ, 90 ਲੱਖ ਰੁਪਏ ਕੈਨੇਡਾ ਤੋਂ ਟ੍ਰਾਂਸਫਰ ਹੋਏ। ਨਿਖਿਲ ਨੇ ਇਸ ਮੌਕੇ ਵਿਧਾਇਕ ਅਤੇ ਉਸ ਦੇ ਪੁੱਤਰ ਤੇ ਕਰੋੜਾਂ ਰੁਪਏ ਦੇ ਧੋਖਾਧੜੀ ਵਾਲੇ ਲੈਣ ਦੇਣ ਅਤੇ ਫਿਰੌਤੀ ਦਾ ਦੋਸ਼ ਲਗਾਉਂਦਿਆਂ ਇੱਕ ਵੀਡੀਓ ਵੀ ਵਿਖਾਈ। ਤੇ ਇਹ ਨਿਖਿਲ ਸੱਬਰਵਾਲ ਇਹਨਾਂ ਦੀ ਇਹ ਪੀਏ ਰਹੇ ਆ ਜੀ। ਆ ਪਹਿਲੀ ਫੋਟੋ ਵਿਖਾਈ ਪੀਏ ਸਾਹਿਬ ਦੀ ਜਿਹੜੀ, ਔਰ ਨੇੜ ਪਿਆਰ ਕੇਸ ਸਿਸਟਮ ਦਾ ਰਿਹਾ। ਇਹ ਦੇਖੋ ਜੀ ਪਹਿਲੀ ਫੋਟੋ ਵਿਖਾ ਨੰਬਰ 1। ਕੋਈ ਭਗਵੰਤ ਮਾਨ ਨੂੰ ਨਾ ਖੋਲ ਹਲੇ, ਉਹਨੂੰ ਮੈਂ ਖੋਲੂ ਆਰਾਮ ਨਾਲ। ਆ ਲੋ ਆ ਫੋਟੋ ਨੰਬਰ 1 ਹੈ ਜੀ। ਆਹ ਖੋਲੋ, ਆਹ ਫੋਟੋ ਹੈ ਜੀ। ਆ ਨੌਜਵਾਨ ਬੈਠਾ, ਸੌਰੀ ਮਾਫ ਕਰੀ, ਮੈਂ ਤੈਨੂੰ ਕੇਕ ਨਹੀਂ ਖਵਾ ਰਿਹਾ। ਇਹ ਪ੍ਰਾਸ਼ਰ ਸਾਹਿਬ ਦੀ ਫੋਟੋ, ਇਹਨੂੰ ਕੇਕ ਕੂਕ ਖਵਾਉਂਦਿਆਂ ਦੀ। ਹੁਣ ਕੇਕ ਕੋਈ ਕਿਸੇ ਨੂੰ ਕਦੋਂ ਖਵਾਉਂਦਾ? ਜਦੋਂ ਨੇੜ ਪਿਆਰ ਹੋਵੇ। ਆ ਨਿਖਿਲ ਸੱਬਰਵਾਲ, ਆ ਪ੍ਰਾਸ਼ਰ ਸਾਹਿਬ, ਆ ਉਹਦੇ ਦਫ਼ਤਰ 'ਚ ਆ ਸਾਰੀਆਂ ਫੋਟੋਆਂ ਨੇ। ਆ ਦੂਜੀ ਮੈਂ ਤੁਹਾਨੂੰ ਥੋੜੀਆਂ ਅੱਜ ਬੇਅਰ ਵਿਦ ਮੀ 2 ਮਿੰਟ ਫੋਟੋਆਂ ਵੇਖ ਲਿਓ, ਫਿਰ ਤੁਹਾਨੂੰ ਸਾਰੀ ਮੇਰੀ ਗੱਲ ਵੀ ਸਮਝ ਆ ਜਾਊਗੀ। ਨਿਖਿਲ ਨੇ ਖੁਦ ਨੂੰ ਵਿਧਾਇਕ ਦੇ ਦਫ਼ਤਰ ਦਾ ਇੰਚਾਰਜ ਹੋਣ ਦਾ ਦਾਅਵਾ ਕਰਦਿਆਂ ਆਪਣਾ ਆਈ ਕਾਰਡ ਵੀ ਦਿਖਾਇਆ। ਉਸਨੇ ਦਾਅਵਾ ਕੀਤਾ ਕਿ ਡੀਸੀ ਰੇਟ ਤੇ ਭਰਤੀ ਲਈ ਪ੍ਰਤੀ ਵਿਅਕਤੀ 1 ਲੱਖ ਰੁਪਏ ਲਏ ਜਾਂਦੇ ਸਨ ਅਤੇ ਉਸਨੇ 100 ਤੋਂ ਵੱਧ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਵਿਧਾਇਕ ਨੂੰ ਦਿੱਤੇ। ਹਾਲਾਂਕਿ ਭਰਤੀਆਂ ਨਹੀਂ ਹੋਈਆਂ ਅਤੇ ਜਦੋਂ ਸਥਿਤੀ ਵਿਗੜ ਗਈ ਤਾਂ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਉਸਨੇ ਕਿਹਾ ਕਿ ਲੋਕਾਂ ਨੂੰ ਪੈਸੇ ਮੋੜਦਿਆਂ ਮੇਰਾ ਘਰ ਵਿਕ ਗਿਆ, ਹੁਣ ਵਿਧਾਇਕ ਨੇ ਮੈਨੂੰ ਫਸਾ ਦਿੱਤਾ ਹੈ। ਨਿਖਿਲ ਨੇ ਕਿਹਾ ਕਿ ਮੈਂ 2022 ਵਿੱਚ ਐਮਐਲਏ ਨਾਲ ਜੁੜਿਆ ਸੀ ਅਤੇ ਮੇਰੇ ਤੇ ਉਹਨਾਂ ਦਾ ਵਿਸ਼ਵਾਸ ਬਹੁਤ ਸੀ। ਵਿਧਾਇਕ ਦੇ ਕਹਿਣ ਤੇ ਹੀ ਉਸਨੇ ਡੀਸੀ ਰੇਟ ਤੇ ਲੋਕ ਰੱਖੇ। ਉਸ ਦਾ ਦਾਅਵਾ ਹੈ ਕਿ ਨੌਕਰੀ ਦੇ ਨਾਂ ਤੇ ਲਏ ਪੈਸਿਆਂ ਦੇ ਇਲਜ਼ਾਮ ਹੁਣ ਉਸ ਉੱਤੇ ਲਗਾ ਦਿੱਤੇ ਗਏ, ਜਦਕਿ ਪੈਸੇ ਐਮਐਲਏ ਨੇ ਲਏ ਸਨ। ਉਸਨੇ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਹੌਲੀ-ਹੌਲੀ ਲੋਕਾਂ ਦੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਅਤੇ ਆਪਣਾ ਘਰ ਤੱਕ ਵੇਚ ਦਿੱਤਾ। ਇਸ ਪਿੱਛੋਂ ਮੈਨੂੰ ਐਮਐਲਏ ਨੇ ਕਿਹਾ ਕਿ ਜੇਕਰ ਮੇਰਾ ਨਾਮ ਲਿਆ ਤਾਂ ਮੈਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਅਗਵਾ ਕਰਵਾ ਦਿਆਂਗਾ। ਉਪਰੰਤ ਮੇਰੇ ਤੇ ਪਰਚਾ ਦਰਜ ਕਰਵਾਇਆ ਗਿਆ। ਹੁਣ ਪੁਲਿਸ ਮੈਨੂੰ ਤੇ ਮੇਰੇ ਪਰਿਵਾਰ ਨੂੰ ਧਮਕਾ ਰਹੀ ਹੈ। ਬਸ ਜਿੱਦਾਂ ਕਹੀ ਗਈ ਮੁੱਦਾ ਕੰਮ ਕਰੀ ਗਿਆ ਜੀ। ਫਿਰ ਕਾਫੀ ਟਾਈਮ ਬਾਅਦ ਚਲੋ ਉਹਨਾਂ ਨੂੰ ਭਰੋਸਾ ਹੋ ਗਿਆ ਜੀ ਮੇਰੇ ਤੇ। ਉਹਨਾਂ ਨੇ ਸਾਈਨ ਸਟੈਂਪ ਅਥਾਰਟੀ ਵੀ ਮੈਨੂੰ ਦੇ ਦਿੱਤੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕੋਈ ਬੰਦੇ ਰੱਖਣੇ ਹੁੰਦੇ ਡੀਸੀ ਰੇਟ ਦੇ, ਕੋਈ ਆਪਣੇ ਰਿਸ਼ਤੇਦਾਰ ਲਿਆ। ਮੈਂ ਇੱਦਾਂ ਹੀ ਕਰਦੇ ਕਰਦੇ ਕਈ ਆਪਣੇ ਰਿਸ਼ਤੇਦਾਰ, ਕਈ ਆਪਣੇ ਯਾਰਾਂ ਦੋਸਤਾਂ ਨੂੰ ਕਹਿ ਦਿੱਤਾ ਚਲੋ ਕੋਈ ਨਾ। ਉਹਨਾਂ ਨੇ ਵੀ ਘੱਟੋ ਘੱਟ ਵੀ ਮੈਨੂੰ ਸਾਰੇ ਬੰਦੇ ਦੇ ਦਿੱਤੇ, ਵੱਧ ਤੋਂ ਵੱਧ ਵੀ ਡੀਸੀ ਰੇਟ ਦੇ ਵੀ ਮੇਰੇ ਘੱਟੋ ਘੱਟ ਰਿਸ਼ਤੇਦਾਰ ਹੀ 50 ਤੋਂ 60 ਰਿਸ਼ਤੇਦਾਰ ਹੋ ਗਏ, ਜਿਹਦੇ ਵਿੱਚ ਮੇਰੇ ਮਾਸੀ, ਤਾਏ, ਚਾਚੇ ਸਾਰੇ ਦੇ ਮੁੰਡੇ। ਮੈਂ ਕਿਹਾ ਚਲੋ ਕੋਈ ਨਾ ਰੱਖੇ ਜਾਓ। ਕੰਮ ਇੱਦਾਂ ਹੋ ਗਿਆ। ਨਾਲ ਹੀ ਕਹਿੰਦੇ ਕਲਰਕਾਂ ਦੇ ਵੀ ਰੱਖੇ ਜਾਓਗੇ ਜਿਨ੍ਹਾਂ ਨੇ BA ਕੀਤੀ ਹੋਊਗੀ। ਠੀਕ ਹੈ ਜੀ। ਹੌਲੀ ਹੌਲੀ ਟਾਈਮ ਹੁੰਦਾ ਰਿਹਾ। ਮੈਂ ਕਿਹਾ ਸਰ ਰੱਖੇ ਨਹੀਂ ਜਾ ਰਹੇ। ਕਹਿੰਦੇ ਬਸ ਹੋ ਗਿਆ ਜੀ। ਉਸ ਤੋਂ ਬਾਅਦ ਮੈਨੂੰ ਨਿਯੁਕਤੀ ਪੱਤਰ ਦਿੱਤੇ ਜੀ, ਆਹ ਬੰਦੇ ਰੱਖੇ ਗਏ। ਮੈਂ ਕਿਹਾ ਠੀਕ ਹੈ ਜੀ। ਮੈਂ ਲੋਕਾਂ ਨੂੰ ਦਿਖਾਤੇ, ਲੋਕੀ 2-3 ਮਹੀਨੇ ਸ਼ਾਂਤ ਹੋ ਕੇ ਬਹਿ ਗਏ। ਉਸ ਤੋਂ ਬਾਅਦ ਡੀਸੀ ਰੇਟ ਦੇ ਕਹਿਣ ਲੱਗ ਗਏ। ਮੈਂ ਕਿਹਾ ਡੀਸੀ ਰੇਟ ਵਾਲੇ ਵੀ। ਉਸ ਤੋਂ ਬਾਅਦ ਇੱਕ ਹੋਰ ਲਿਸਟ ਦੇ ਦਿੱਤੀ ਮੈਨੂੰ ਡੀਸੀ ਰੇਟ ਦੀ, ਜਿਹਦੇ ਵਿੱਚ ਸਾਰਾ ID ਕਾਰਡ ਨੰਬਰ, ਵਾਰਡ ਨੰਬਰ, ਏਰੀਆ ਤੇ ਨੀਚੇ ਚੀਫ ਸੈਕਟਰੀ ਦੇ ਸਾਈਨ ਕਰਾਤੇ, ਅਸ਼ਵਨੀ ਸੋਤਾ। ਜਦੋਂ ਬਾਅਦ ਚੋਂ ਇਹਦੀ ਵੈਰੀਫਿਕੇਸ਼ਨ ਹੋਈ, ਆ ਤਾਂ ਸਾਰੇ ਪੁਰਾਣੇ ਬੰਦਿਆਂ ਦੇ ਵਾਰਡ ਸੀਗੇ, ਪੁਰਾਣੇ ਬੰਦੇ ਦੇ ID ਕਾਰਡ ਸੀਗੇ ਤੇ ਪੁਰਾਣੇ ਬੰਦੇ ਦੇ ਏਰੀਆ ਸੀਗੇ। ਉਸ ਤੋਂ ਬਾਅਦ ਜਦੋਂ ਲੋਕ ਸਾਰੇ ਇਕੱਠੇ ਹੋ ਕੇ ਇੱਕ
ਚੇਅਰਮੈਨ ਸਾਹਿਬ ਆਏ ਸੀਗੇ ਆਮ ਆਦਮੀ ਪਾਰਟੀ ਦੇ, ਉਹਦੀ ਮੀਟਿੰਗ ਹੋਈ ਸੀ ਬਚਤ ਭਵਨ ਲੁਧਿਆਣੇ ਦੇ ਵਿੱਚ। ਉਦੋਂ ਕਿਸੇ ਬੀਜੇਪੀ ਵਾਲੇ ਨੇ ਮੇਰਾ ਕਹਿ ਦਿੱਤਾ ਜੀ ਐਮਐਲਏ ਦੇ ਪੀਏ ਨੇ ਇੱਦਾਂ ਇੱਦਾਂ ਪੈਸੇ ਲੈ ਕੇ ਡੀਸੀ ਰੇਟ ਤੇ ਕਲਰਕਾਂ ਦੇ ਜਾਲੀ ਆਰਡਰ ਦੇ ਦਿੱਤੇ ਉਹਨਾਂ ਨੂੰ। ਹਜੇ ਇੱਕ ਆਰਡਰ ਹੋਰ ਵੀ ਹਜੇ ਬੜਾ ਕੁਝ ਖੁਲਾਸਾ ਹੋਊਗਾ, ਹਜੇ ਬਸ ਆਹ ਦੱਸਣ ਜਾ ਰਿਹਾ ਮੈਂ, ਕਿਉਂਕਿ ਮੈਨੂੰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਦਾਂ ਹੋਣ ਲੱਗ ਗਿਆ, ਉਹ ਦੱਸ ਜੇ ਤੈਨੂੰ ਉਹਨਾਂ ਨੇ ਮੈਨੂੰ ਦਫ਼ਤਰ ਦੇ ਆਪਣੇ ਘਰ ਬੁਲਾਇਆ ਹੈਬੋਵਾਲ ਆਪਣੇ ਪਲਾਟ 'ਚ। ਕਹਿੰਦੇ ਹੁਣ ਰੋਲਾ ਪੈ ਗਿਆ, ਤੂੰ ਇੱਥੋਂ ਸ਼ਹਿਰ ਛੱਡ ਕੇ ਚਲ ਜਾ। ਜੇ ਕਹਿੰਦੇ ਤੂੰ ਮੈਨੂੰ ਇੱਥੇ ਕਿਤੇ ਦਿਖ ਗਿਆ, ਜੇ ਮੇਰੇ ਖਿਲਾਫ ਕੁਝ ਬੋਲਿਆ, ਕਹਿੰਦਾ ਆ ਜਿੱਥੇ ਮੈਂ ਬੈਠਾ ਆ ਸਾਰੀ ਕਬਰਾਂ ਨੇ, ਕਹਿੰਦੇ ਤੇਰੇ ਵੀ 2-3 ਜੀ ਮਾਰਨ 'ਚ ਮੈਨੂੰ ਕੋਈ ਹਰਜ ਨਹੀਂ ਹੋਊ। ਨਹੀਂ ਫੇਰ ਦੱਸੀ ਵਿਕਰਮ ਸਿੰਘ ਮਜੀਠੀਆ ਨੇ ਨਿਖਿਲ ਦੀਆਂ ਵਿਧਾਇਕ ਨਾਲ ਕੁਝ ਤਸਵੀਰਾਂ ਵਿਖਾਉਂਦੇ ਹੋਏ ਦਾਅਵਾ ਕੀਤਾ ਕਿ ਇਹੀ 2024 ਵਿੱਚ ਵਿਧਾਇਕ ਦਾ ਪੀਏ ਸੀ, ਜੋ ਕਿ ਸਬੂਤ ਹਨ। ਉਹਨਾਂ ਕਿਹਾ ਕਿ ਵਿਧਾਇਕ ਨੇ ਇਹ ਸਭ ਕੁਝ ਪੀਏ ਦਾ ਅਕਾਊਂਟ ਵਰਤ ਕੇ ਪੈਸੇ ਆਪਣੇ ਪੁੱਤਰ ਤੇ ਪਤਨੀ ਦੇ ਖਾਤਿਆਂ ਵਿੱਚ ਪਵਾਏ। ਵਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਹੈ ਕਿ ਈਡੀ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕਰੋੜਾਂ ਰੁਪਈਆ ਐਜ਼ ਇਲੈਕਸ਼ਨ ਫੰਡ ਇਲੈਕਸ਼ਨ ਲੜਨ ਲਈ ਕੱਟੜ ਇਮਾਨਦਾਰਾਂ ਨੇ ਗਰੀਬ ਲੋਕਾਂ ਨੂੰ ਡੀਸੀ ਰੇਟਾਂ ਤੇ ਜਿਹੜੇ ਲੱਗਦੇ ਆ, ਕਿਸੇ ਤੋਂ ਲੱਖ ਰੁਪਈਆ, ਕਿਸੇ ਤੋਂ 1.5 ਲੱਖ ਰੁਪਈਆ, ਕਿਸੇ ਤੋਂ 2 ਲੱਖ ਰੁਪਈਆ ਕਲਰਕ ਲੱਗਣ ਵਾਸਤੇ ਕਾਰਪੋਰੇਸ਼ਨ 'ਚ ਇਕੱਠੇ ਕੀਤੇ। ਅੱਗੇ ਘਪਲਾ ਵੇਖੋ ਕਿੱਡਾ ਹੋਇਆ, ਇਹ ਕਿੱਡਾ ਕੁ ਬੰਦਾ ਨਜ਼ਦੀਕੀ ਸੀ। ਆ ਮੈਂ SBI ਦੀਆਂ ਸਟੇਟਮੈਂਟਸ ਤੁਹਾਡੇ ਸਾਹਮਣੇ ਰੱਖਣ ਲੱਗਿਆ। ਇਹ ਸਾਰੀ ਮੈਨੂੰ ਲੱਗਦਾ ਲੁਧਿਆਣੇ ਵਾਲਿਆਂ ਨੂੰ, ਇਹਨਾਂ ਦੇ MLA ਨੂੰ ਤਾਂ ਕੋਈ ਬਖਸ਼ਿਸ਼ ਹੀ ਆ। ਸਟੇਟਮੈਂਟ ਆਫ ਅਕਾਊਂਟ ਹੈ 90 ਲੱਖ ਰੁਪੀਸ 8/3/24 ਨੂੰ ਪੇਮੈਂਟ ਕਮਸ ਫਰੋਮ ਕੈਨੇਡਾ ਐਂਡ ਆਉਂਦੀ ਕਿੱਥੋਂ ਹੈ? ਕੰਪਨੀ ਜਿਵੇਂ ਉਹਨੂੰ ਦੁਬਈ ਤੇ ਹੈਮਪਟਨ ਦੀ ਗੱਲ ਹੈ, ਇੱਥੇ ਆਉਂਦੀ ਹੈ ਪੈਸੇ 89 ਲੱਖ ਰੁਪੀਸ ਕਮ ਫਰੋਮ ਕੈਨੇਡਾ, ਇਹਦੇ ਅਕਾਊਂਟ 'ਚ ਜਮ੍ਹਾਂ ਹੁੰਦੇ ਨੇ ਔਨ 8/3/24। ਠੀਕ ਹੈ ਜੀ। ਔਰ 8/3/24 ਤੋਂ ਬਾਅਦ ਇਹ 8/3/24 ਨੂੰ ਹੀ 40 ਲੱਖ ਰੁਪਈਆ ਚਲੇ ਜਾਂਦਾ ਜੀ ਕਿਤੇ ਨਾ ਤੇ ਮੀਨੂ ਪ੍ਰਾਸ਼ਰ ਉਹਨਾਂ ਦੇ ਵਾਈਫ ਦੇ ਖਾਤੇ 'ਚ। ਫਿਰ ਉਸ ਤੋਂ ਬਾਅਦ ਉਸ ਤੋਂ ਅਗਲੇ ਦਿਨ 9/3/24 ਨੂੰ 10 ਲੱਖ ਰੁਪਈਆ, ਉਸ ਤੋਂ ਬਾਅਦ 9/3/24 ਨੂੰ ਹੀ 25 ਲੱਖ ਰੁਪਈਆ ਫਿਰ ਉਹਨਾਂ ਦੇ ਵਾਈਫ ਨੂੰ ਟ੍ਰਾਂਸਫਰ ਹੁੰਦਾ। ਹੁਣ ਰਹਿ ਕਿੰਨੇ ਗਏ ਜੀ? 40 ਤੇ 25 65 ਤੇ 10 75, ਤੇ ਬਾਕੀ ਪੈਸਾ ਇਹਦੇ ਕੋਲੋਂ ਚੁਟਕਲ ਕਿੱਥੇ ਪਵਾਤੇ, ਕੋਈ ਕੈਸ਼ ਵਿਡਰਾਅ ਕਰਾ ਲਿਆ, ਉਹ ਪੈਸੇ ਇੱਧਰ ਉੱਧਰ ਗਏ। ਤਾਂ ਸਿੱਧੀ ਟ੍ਰਾਂਜੈਕਸ਼ਨ ਹੈ, ਮਤਲਬ ਮਨੀ ਹੈਜ਼ ਕਮ ਫਰੋਮ ਕੈਨੇਡਾ, ਪੀਏ ਦੇ ਅਕਾਊਂਟ 'ਚ ਤੁਸੀਂ ਜਮ੍ਹਾਂ ਕਰਾ ਰਹੇ ਹੋ। ਪੀਏ ਜੀ ਦੀ ਆਪ ਦੀ ਤਨਖਾਹ ਤੇਰੀ ਕਿੰਨੀ ਸੀ? 13,000 ਰੁਪਈਆ। ਜਿਹਨੂੰ 13,000 ਦਿੰਦਾ ਸੀ, ਇਹ ਵਿਚਾਰਾ ਕਹਿੰਦਾ ਮੇਰਾ ਤਾਂ ਵੈਸੇ ਜਾਨ ਨੂੰ ਸਿਆਪਾ ਸਾਰੇ ਪਾਸੇ ਪਵਾਤਾ। ਜਿਵੇਂ ਉਹਨੇ ਵਰਤਿਆ ਉਹ ਅਹਿਮਦ, ਇਹੀ ਨਾ ਨਾ ਉਹਦਾ ਅਹਿਮਦ ਹੀ ਆ ਉਹਦੇ 'ਚ, ਈਡੀ ਵਾਲੇ ਮਾਮਲੇ 'ਚ ਉਹ ਦੂਜੇ ਨੇ ਔਰ ਸੰਜੀਵ ਅਰੋੜੇ ਨੇ। ਆ ਭਾਈ ਸਾਹਿਬ ਵੀ ਫੋਟੋ ਕਾਪੀ ਹੈ। ਮੈਨੂੰ ਲੱਗਦਾ ਆਮ ਆਦਮੀ ਪਾਰਟੀ ਬਿਜ਼ਨਸ ਮਾਡਲ ਹੈ ਕਿ ਪੀਏ ਦਾ ਅਕਾਊਂਟ ਵਰਤੋ ਤੇ ਚਲੋ। ਇਹੀ ਕੰਮ ਉਹਨੇ ਕੀਤਾ। ਇੱਕ ਅੰਮ੍ਰਿਤਸਰ 'ਚ ਵੀ ਸੀਗਾ, ਉਹਦੇ ਬੜਾ ਰੌਲਾ ਪਾਇਆ, ਜਿਹਨੂੰ ਚੇਅਰਮੈਨ ਦੇ ਖਿਲਾਫ ਜਿਹੜਾ ਗੱਡੀ ਚਲਾਉਂਦਾ ਸੀ ਸਿਸੋਦੀਏ ਦੀ। ਅਗਲਾ ਵੇਖੋ ਕੰਮ ਕੀਤਾ। ਅਗਲੀ ਸਟੇਟਮੈਂਟ ਹੈ, ਆ ਅਗਲੀ ਸਟੇਟਮੈਂਟ ਹੈ ਜੀ। 8 ਸੈਕਸ਼ਨ ਤਾਂ ਉਹਨਾਂ ਨੂੰ ਦਿੱਤੇ ਹੋਏ ਆ, ਪੜ੍ਹਾ ਲਓ ਉਹਨੂੰ, ਉਹਨਾਂ ਨੂੰ ਹੋਰ ਜੇ ਕੋਈ ਲਾਜ਼ਮੀ ਕਰਨੀ ਆ ਉਹ ਕਰ ਲਓ। ਪਰ ਸਾਡੇ ਬੱਚਿਆਂ ਨੂੰ ਤਾਂ ਜਿਹੜੇ ਸਾਡੇ 2 ਸੈਕਸ਼ਨ ਹੈਗੇ ਉਹਨਾਂ ਨੂੰ ਪੜ੍ਹਾਓ। ਪੰਜਾਬ ਦੇ ਆਰਮੀ ਪਬਲਿਕ ਸਕੂਲਾਂ ਵਿੱਚ ਸੰਸਕ੍ਰਿਤ ਨੂੰ ਲਾਜ਼ਮੀ ਅਤੇ ਪੰਜਾਬੀ ਨੂੰ ਇੱਕ ਵਿਕਲਪ ਵਿਸ਼ਾ ਬਣਾਉਣ ਦੇ ਫੈਸਲੇ ਨੇ ਸੂਬੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਮਾਪਿਆਂ ਨੂੰ ਭੇਜੇ ਗਏ ਇੱਕ ਸੁਨੇਹੇ ਵਿੱਚ ਕਿਹਾ ਗਿਆ ਹੈ ਕਿ ਸਾਲ 2026-27 ਦੇ ਸੈਸ਼ਨ ਲਈ ਸੰਸਕ੍ਰਿਤ ਲਾਜ਼ਮੀ ਹੋਵੇਗੀ, ਜਦੋਂ ਕਿ ਪੰਜਾਬੀ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਤੋਂ ਸਹਿਮਤੀ ਪੱਤਰ ਲਿਆਉਣਾ ਪਵੇਗਾ। ਕਈ ਸਿਆਸੀ ਅਤੇ ਸੱਭਿਆਚਾਰਕ ਜਥੇਬੰਦੀਆਂ ਨੇ ਇਸ ਕਦਮ ਨੂੰ ਪੰਜਾਬੀ ਭਾਸ਼ਾ ਐਕਟ 2008 ਦੀ ਉਲੰਘਣਾ ਦੱਸਿਆ, ਜੋ ਸੂਬੇ ਦੇ ਸਾਰੇ ਸਕੂਲਾਂ ਵਿੱਚ 10ਵੀਂ ਜਮਾਤ ਤੱਕ ਪੰਜਾਬੀ ਪੜ੍ਹਾਉਣਾ ਲਾਜ਼ਮੀ ਬਣਾਉਂਦਾ ਹੈ। ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਫੌਜੀਆਂ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਹਨ, ਇਸ ਲਈ 6ਵੀਂ ਤੋਂ 8ਵੀਂ ਜਮਾਤ ਤੱਕ ਅੰਗਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਵਰਗੀਆਂ ਮਿਆਰੀ ਭਾਸ਼ਾਵਾਂ ਪੜ੍ਹਾਉਣੀਆਂ ਜ਼ਰੂਰੀ ਹਨ। ਹਾਲਾਂਕਿ ਜੇਕਰ ਕਾਫੀ ਗਿਣਤੀ ਵਿੱਚ ਵਿਦਿਆਰਥੀ ਚਾਹੁਣ ਤਾਂ ਸਕੂਲ ਚੌਥੀ ਖੇਤਰੀ ਭਾਸ਼ਾ ਵਜੋਂ ਪੰਜਾਬੀ ਪੜ੍ਹਾ ਸਕਦੇ ਹਨ। ਆਰਮੀ ਪਬਲਿਕ ਸਕੂਲ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਚਲਾਏ ਜਾਂਦੇ ਹਨ ਅਤੇ CBSE ਨਾਲ ਸੰਬੰਧਿਤ ਹਨ।
ਪੰਜਾਬ ਚੇਤਨਾ ਮੰਚ ਅਤੇ ਹੋਰ ਕਈ ਲੇਖਕਾਂ ਨੇ ਇਸ ਫੈਸਲੇ ਨੂੰ ਮਨਮਾਨੀ ਕਰਾਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਕੌਮੀ ਸਿੱਖਿਆ ਨੀਤੀ 2020 ਦੇ ਉਲਟ ਹੈ, ਜੋ ਮਾਂ ਬੋਲੀ ਵਿੱਚ ਸਿੱਖਿਆ ਤੇ ਜ਼ੋਰ ਦਿੰਦੀ ਹੈ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਫੋਕਲੋਰ ਰਿਸਰਚ ਅਕਾਦਮੀ ਅਤੇ ਹੋਰ ਸਿਆਸੀ ਪਾਰਟੀਆਂ ਨੇ ਵੀ ਇਸ ਕਦਮ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕਰਨਾ ਬਹੁਤ ਚਿੰਤਾ ਦਾ ਵਿਸ਼ਾ ਹੈ। ਤੇ ਇੱਥੇ ਜਿਹੜਾ ਹੈਗਾ ਮਾਪਿਆਂ ਨੂੰ ਇੱਕ ਕੰਸੈਂਟ ਫਾਰਮ ਭੇਜਿਆ ਗਿਆ, ਜਿੱਥੇ ਲਿਖਿਆ ਗਿਆ ਕਿ 6ਵੀਂ ਜਮਾਤ ਦੇ ਵਿੱਚ 6ਵੀਂ ਤੋਂ ਅੱਗੇ ਜਿਹੜਾ 10ਵੀਂ ਤੱਕ ਪੜ੍ਹਾਈ ਹੋਣੀ ਆ, ਇਹ 6ਵੀਂ ਵਾਲੇ ਬੱਚਿਆਂ ਨੇ ਜਿਹੜਾ ਅੱਗੇ ਜਾ ਕੇ 4 ਸਾਲ ਬਾਅਦ 10ਵੀਂ ਦੇ ਇਮਤਿਹਾਨ ਦੇਣੇ ਆ, ਉਦੋਂ ਤੱਕ ਸੰਸਕ੍ਰਿਤ ਜਿਹੜਾ ਹੈਗਾ ਉਹ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਊਗੀ। ਕਹਿਣ ਦਾ ਮਤਲਬ ਆ ਬਈ ਅੰਗਰੇਜ਼ੀ ਹੋਊਗੀ, ਹਿੰਦੀ ਹੋਊਗੀ, ਫਿਰ ਆਖਰੀ ਦੇ ਤੌਰ ਤੇ ਸੰਸਕ੍ਰਿਤ ਹੋਊਗੀ, ਤੇ ਜਿਹੜੀ ਪੰਜਾਬੀ ਆ ਉਹ ਵੀ ਪੜ੍ਹਾਉਣਗੇ, ਪਰ ਉਸ ਨੂੰ ਐਡੀਸ਼ਨਲ ਸਬਜੈਕਟ ਦੇ ਤੌਰ ਤੇ ਹੀ ਪੜ੍ਹਾਉਣਗੇ। ਔਰ ਕੋਈ ਵੀ ਸਰਕਾਰੀ ਨੌਕਰੀ ਆ, ਪੰਜਾਬ ਸਰਕਾਰ ਦਾ ਕਾਨੂੰਨ ਆ ਕਿ ਇੱਥੇ ਉਸ ਬੱਚੇ ਨੂੰ 10ਵੀਂ ਲਾਜ਼ਮੀ ਵਿਸ਼ੇ ਵਜੋਂ ਪਾਸ ਹੋਣਾ ਚਾਹੀਦਾ, ਤਾਂ ਕਰਕੇ ਉਹਨੂੰ ਨੌਕਰੀ ਮਿਲੂ। ਤੇ ਜੇ ਇੱਥੇ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਨਹੀਂ ਪੜ੍ਹਾਇਆ ਜਾਊਗਾ ਤਾਂ ਇਹ ਸਾਡੇ ਫੰਗ ਪਹਿਲਾਂ ਹੀ ਕੁਤਰੇ ਜਾਣਗੇ। ਤੇ ਇਹੀ ਗੱਲ 2024 ਦੇ ਵਿੱਚ ਜਿਹੜੇ ਹੁਣ 26 ਚ ਪਾਸ ਹੋਏ ਆ, 24 ਦੇ ਵਿੱਚ ਪ੍ਰਿੰਸੀਪਲ ਮੈਡਮ ਸਖਸ਼ਮ ਸਿੰਘ ਇੱਥੇ ਸੀਗੇ, ਉਹਨਾਂ ਨੇ ਵੀ ਇਹ ਜਣੀ ਇਸ਼ੂ ਚੱਕਿਆ ਸੀਗਾ। ਉਹ ਜਣੀ ਉਸ ਨੂੰ ਇਸ਼ੂ ਨੂੰ ਸ਼ਾਂਤ ਕਰ ਦਿੱਤਾ ਸੀਗਾ ਪੰਜਾਬ ਸਰਕਾਰ ਨੇ ਆਹ ਐਕਟ ਦੇ ਅਧੀਨ ਹੀ, ਤੇ ਉਹਨਾਂ ਨੇ ਮੰਨ ਲਿਆ ਸੀਗਾ ਕਿ ਅਸੀਂ ਬੱਚਿਆਂ ਨੂੰ ਪੜ੍ਹਾਵਾਂਗੇ। ਤੇ ਇਸ ਕਰਕੇ ਹੁਣ 24 ਤੋਂ ਲੈ ਕੇ 26 ਤੱਕ ਜਿਹੜੇ 9ਵੀਂ ਤੇ 10ਵੀਂ ਵਾਲੇ ਬੱਚੇ 10ਵੀਂ ਪਾਸ ਹੋਏ ਆ, ਉਹਨਾਂ ਨੂੰ ਪੰਜਾਬੀ ਲਾਜ਼ਮੀ ਸੀ। ਤੇ ਹੁਣ 13 ਹੀ 6ਵੀਂ ਤੋਂ ਲੈ ਕੇ 10ਵੀਂ ਤੱਕ ਪੰਜਾਬੀ ਆਪਸ਼ਨਲ ਦੇਣਾ ਜਾਂ ਐਡੀਸ਼ਨਲ ਦੇਣਾ, ਇਹ ਕੋਈ ਤੁਕ ਨਹੀਂ ਬਣਦੀ। ਕਨਸੀਵ ਹੋ ਕੇ ਜ਼ਬਰਦਸਤੀ ਸੰਸਕ੍ਰਿਤ ਨੂੰ ਲਾਜ਼ਮੀ ਵਿਸ਼ਾ ਕਰਕੇ ਤੇ ਪੰਜਾਬੀ ਨੂੰ ਆਪਸ਼ਨਲ ਨਾ ਕੀਤਾ ਜਾਵੇ, ਇਹੀ ਸਾਡੀ ਬੇਨਤੀ ਆ। ਬਸ ਇਹੀ ਹੈ ਵੀ ਬੱਚਿਆਂ ਨੂੰ ਪੰਜਾਬੀ ਕੰਪਲਸਰੀ ਕਰਨੀ ਚਾਹੀਦੀ ਹੈ। ਇਹ ਜਿਹੜੀ ਸੰਸਕ੍ਰਿਤ ਲਗਾ ਰਹੇ ਦਾ ਫਾਇਦਾ ਤਾਂ ਕੋਈ ਹੈ ਨਹੀਂ, ਨਾ ਤਾਂ ਉਹਦੇ ਬੇਸ ਤੇ ਕਦੀ ਕਿਸੇ ਨੂੰ ਨੌਕਰੀ ਮਿਲੀ ਹੈ ਤੇ ਨਾ ਹੀ ਕਦੀ ਅੱਜ ਤੱਕ ਕੋਈ ਟੈਸਟ ਹੋਇਆ ਹੈ। ਇਸ ਲਈ ਸਿਰਫ ਪੰਜਾਬੀ ਚਾਹੀਦੀ। ਪੰਜਾਬ ਵਿੱਚ ਇਸ ਤੋਂ ਜ਼ਿਆਦਾ ਕੁਛ ਨਹੀਂ ਮੰਗ ਰਹੇ, ਰੂਲ ਦੇ ਅੰਦਰ ਰਹਿ ਕੇ ਮੰਗ ਰਹੇ ਹਾਂ, ਕੁਛ ਜ਼ਿਆਦਾ ਵੀ ਨਹੀਂ ਮੰਗ ਰਹੇ। ਅਸੀਂ ਜੋ ਚੱਲਦਾ ਆ ਰਿਹਾ ਇੰਨੇ ਸਾਲਾਂ ਤੋਂ ਪੰਜਾਬੀ ਪੜ੍ਹਾ ਰਹੇ, ਹੁਣ ਵੀ ਪੰਜਾਬੀ ਪੜ੍ਹਾਉਣ, ਬਸ ਇਹੀ ਮੰਗ ਹੈ ਸਾਡੀ ਸਾਰਿਆਂ ਦੀ। ਤੇ ਇਹ ਸਕੂਲ ਇਹਨਾਂ ਨੇ 5th ਕਲਾਸ ਵਿੱਚ ਆਲਰੇਡੀ ਸਭ ਤੋਂ ਕੰਸੈਂਟ ਲੈ ਲਿਆ ਸੀ ਵੀ ਜਿੰਨੇ ਪੰਜਾਬੀ ਪੜ੍ਹਾਉਣੀ ਹੈ ਉਹ ਬੱਚੇ ਪੰਜਾਬੀ ਲਿਖ ਕੇ ਭਰ ਦੇਣ, ਜਿੰਨੇ ਸੰਸਕ੍ਰਿਤ ਪੜ੍ਹਨੀ ਹੈ ਸੰਸਕ੍ਰਿਤ ਲਿਖ ਕੇ ਭਰ ਦੇਣ। ਸਾਰਿਆਂ ਨੇ ਪੰਜਾਬੀ ਲਿਖ ਕੇ ਭੇਜੀ ਹੈ, ਔਰ ਹੁਣ ਜਾ ਕੇ ਨਵਾਂ ਕੰਸੈਂਟ ਭੇਜ ਦਿੱਤਾ ਵੀ ਪੰਜਾਬੀ ਐਡੀਸ਼ਨਲ ਕਰ ਦਿਓ। ਜਾਂ ਤਾਂ ਉਦੋਂ ਕੰਸੈਂਟ ਨਾ ਭਰਵਾਉਂਦੇ ਸਾਡੇ ਕੋਲ। ਹਾਂਜੀ ਹਾਂਜੀ, ਪੰਜਾਬੀ ਦੇ 2 ਹੀ ਸੈਕਸ਼ਨ ਨੇ, 10 ਸੈਕਸ਼ਨ ਟੋਟਲ ਹੀ ਗਏ 6th ਕਲਾਸ ਦੇ, ਜਿਹਦੇ ਚੋਂ 8 ਸੰਸਕ੍ਰਿਤ ਦੇ ਨੇ ਔਰ 2 ਪੰਜਾਬੀ ਨੇ। ਹੁਣ ਉਹ 2 ਪੰਜਾਬੀ ਸੈਕਸ਼ਨਾਂ ਨੂੰ ਇਹ ਖਤਮ ਕਰ ਰਹੇ ਨੇ। ਬਸ ਇਹੀ ਹੈ ਵੀ ਪੰਜਾਬੀ ਖਤਮ ਨਾ ਕਰੋ, ਨੂੰ ਲਾਜ਼ਮੀ ਹੀ ਰਹਿਣ ਦਿਓ। ਤੇ ਇਹ ਜਿਹੜਾ ਇਹਨਾਂ ਵੱਲੋਂ ਇੱਕ ਤਰਕ ਕੀਤਾ ਜਾਂਦਾ, ਗੱਲ ਕਹੀ ਜਾਂਦੀ ਆ, ਲੌਜਿਕ ਦਿੱਤੀ ਜਾਂਦੀ ਆ ਬਈ ਉਹ ਡਿਫਰੈਂਟ ਏਰੀਆ ਦੇ ਲੋਕ, ਡਿਫਰੈਂਟ ਰੀਜਨ ਦੇ ਲੋਕ ਜਦੋਂ ਇੱਥੇ ਟ੍ਰਾਂਸਫਰ ਹੁੰਦੇ ਆ ਉਹ ਬੱਚੇ ਪੜ੍ਹਦੇ ਆ। ਤਾਂ 6-8 ਸੈਕਸ਼ਨ ਤਾਂ ਉਹਨਾਂ ਨੂੰ ਦਿੱਤੇ ਹੋਏ ਆ, ਪੜ੍ਹਾ ਲਓ ਉਹਨੂੰ, ਉਹਨਾਂ ਨੂੰ ਹੋਰ ਜੇ ਕੋਈ ਲਾਜ਼ਮੀ ਕਰਨੀ ਆ ਉਹ ਕਰ ਲਓ, ਪਰ ਸਾਡੇ ਬੱਚਿਆਂ ਨੂੰ ਤਾਂ ਜਿਹੜੇ ਸਾਡੇ 2 ਸੈਕਸ਼ਨ ਹੈਗੇ ਉਹਨਾਂ ਨੂੰ ਪੜ੍ਹਾਓ। ਸਾਡੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਇਸ ਮੁੱਦੇ ਨੂੰ, ਜਿਹੜਾ ਇੱਕ ਤਰ੍ਹਾਂ ਦੇ ਨਾਲ ਜੇ 24 ਦੇ ਵਿੱਚ ਇਹ ਫੈਸਲਾ ਹੋ ਗਿਆ ਸੀਗਾ ਤੇ ਕੀਤਾ ਸੀ, ਹੁਣ ਜਿਹੜਾ ਕਹਿੰਦੇ ਆ ਨਾ ਗੜੇ ਮੁਰਦੇ ਉਠਾੜਨਾ, ਉਹ ਕੰਮ ਨਾ ਕੀਤਾ ਜਾਵੇ, ਉਹ ਆਲਰੇਡੀ ਚੱਲ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹੀਨਿਆਂ ਤੋਂ ਜਾਰੀ ਜੰਗ ਨੂੰ ਖਤਮ ਕਰਨ ਲਈ ਈਰਾਨ ਵੱਲੋਂ ਭੇਜੀ ਗਈ ਸ਼ਾਂਤੀ ਤਜਵੀਜ਼ ਨੂੰ ਪੂਰੀ ਤਰ੍ਹਾਂ ਨਾਮਨਜ਼ੂਰ ਕਰਦਿਆਂ ਰੱਦ ਕਰ ਦਿੱਤਾ ਹੈ। ਹਾਲਾਂਕਿ ਟਰੰਪ ਨੇ ਇਸ ਤਜਵੀਜ਼ ਦੇ ਵੇਰਵਿਆਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ, ਪਰ ਉਹਨਾਂ ਦੇ ਸਖਤ ਰੁਖ ਨੇ ਤੇਲ ਸਪਲਾਈ ਦੇ ਅਹਿਮ ਸਮੁੰਦਰੀ ਰਸਤੇ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ, ਮੈਂ ਈਰਾਨ ਦੇ ਅਖੌਤੀ ਨੁਮਾਇੰਦਿਆਂ ਦਾ ਜਵਾਬ ਪੜ੍ਹਿਆ, ਮੈਨੂੰ ਇਹ ਬਿਲਕੁਲ ਪਸੰਦ ਨਹੀਂ ਆਇਆ, ਇਹ ਪੂਰੀ ਤਰ੍ਹਾਂ ਨਾਮਨਜ਼ੂਰ ਹੈ। ਉਹਨਾਂ ਦੋਸ਼ ਲਗਾਇਆ ਕਿ ਤਹਿਰਾਨ ਪਿਛਲੇ 50 ਸਾਲਾਂ ਤੋਂ ਅਮਰੀਕਾ ਨਾਲ ਖੇਡਾਂ ਖੇਡ ਰਿਹਾ, ਪਰ ਹੁਣ ਅਜਿਹਾ ਹੋਰ ਨਹੀਂ ਚੱਲੇਗਾ। ਦੂਜੇ ਪਾਸੇ ਪ੍ਰਮੁੱਖ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਟਰੰਪ ਨੂੰ ਹੁਣ ਈਰਾਨ ਵਿਰੁੱਧ ਫੌਜੀ ਕਾਰਵਾਈ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਗ੍ਰਾਹਮ ਨੇ ਕਿਹਾ ਕਿ ਕੌਮਾਂਤਰੀ ਜਹਾਜ਼ਰਾਨੀ ਤੇ ਲਗਾਤਾਰ ਹਮਲਿਆਂ ਅਤੇ ਅਮਰੀਕਾ ਦੇ ਕੂਟਨੀਤਿਕ ਪ੍ਰਸਤਾਵ ਨੂੰ ਦਿੱਤੇ ਗਏ ਗੈਰਵਾਜਬ ਜਵਾਬ ਤੋਂ ਬਾਅਦ ਹੁਣ ਰਾਹ ਬਦਲਣ ਦਾ ਸਮਾਂ ਆ ਗਿਆ ਹੈ। ਉਹਨਾਂ ਪ੍ਰੋਜੈਕਟ ਫ੍ਰੀडम+ ਵਰਗੀ ਜਲ ਸੈਨਾ ਕਾਰਵਾਈ ਮੁੜ ਸ਼ੁਰੂ ਕਰਨ ਦੀ ਵਕਾਲਤ ਕੀਤੀ।
ਜ਼ਿਕਰਯੋਗ ਹੈ ਕਿ 28 ਫਰਵਰੀ ਤੋਂ ਸ਼ੁਰੂ ਹੋਈ ਇਸ ਜੰਗ ਕਾਰਨ ਤੇਲ ਦੀ ਵਿਸ਼ਵਵਿਆਪੀ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਕਈ ਦੇਸ਼ਾਂ ਵਿੱਚ ਬਾਲਣ ਦੀ ਕਿੱਲਤ ਪੈਦਾ ਹੋ ਗਈ ਹੈ। ਅਮਰੀਕਾ ਈਰਾਨ ਤੋਂ ਯੂਰੇਨੀਅਮ ਸੰਵਰਧਨ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਵਚਨਬੱਧਤਾ ਮੰਗ ਰਿਹਾ ਹੈ, ਜਿਸ ਦੇ ਬਦਲੇ ਵਿੱਚ ਪਾਬੰਦੀਆਂ ਹਟਾਉਣ ਅਤੇ ਜੰਮੇ ਹੋਏ ਫੰਡ ਜਾਰੀ ਕਰਨ ਦੀ ਗੱਲ ਕਹੀ ਗਈ ਸੀ। ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਅੱਜ ਭਾਰਤ ਅਤੇ ਪਾਕਿਸਤਾਨ ਵਿਚਕਾਰ ਗੱਲਬਾਤ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਦਾਅਵਾ ਕੀਤਾ ਕਿ ਜਨਤਕ ਤੌਰ ਤੇ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਗੁਪਤ ਰੂਪ ਵਿੱਚ ਰਾਬਤਾ ਬਣਿਆ ਹੋਇਆ ਹੈ। ਪੁੰਛ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮਹਿਬੂਬਾ ਨੇ ਕਿਹਾ ਕਿ ਆਪਰੇਸ਼ਨ ਸਿੰਧੂਰ ਬਾਰੇ ਗੱਲ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਪਿਛਲੇ 3 ਮਹੀਨਿਆਂ ਤੋਂ ਪਾਕਿਸਤਾਨ ਨਾਲ ਪਰਦੇ ਦੇ ਪਿੱਛੇ ਗੁਪਤ ਗੱਲਬਾਤ ਚੱਲ ਰਹੀ ਹੈ। ਕੀ ਤੁਸੀਂ ਜਾਣਦੇ ਹੋ ਕਿ ਸੇਵਾ ਮੁਕਤ ਡਿਪਲੋਮੈਟ, ਸੇਵਾ ਮੁਕਤ ਜਨਰਲ ਅਤੇ ਹੋਰ ਲੋਕ ਵਿਦੇਸ਼ਾਂ ਵਿੱਚ ਜਾ ਕੇ ਪਾਕਿਸਤਾਨੀਆਂ ਨਾਲ ਵਿਚਾਰ ਚਰਚਾ ਕਰ ਰਹੇ ਹਨ। ਪੀਡੀਪੀ ਮੁਖੀ ਨੇ ਦਾਅਵਾ ਕੀਤਾ ਕਿ ਗੱਲਬਾਤ ਤੋਂ ਬਿਨਾਂ ਜੰਮੂ ਕਸ਼ਮੀਰ ਮੁੱਦੇ ਦਾ ਕੋਈ ਹੱਲ ਨਹੀਂ ਹੈ। ਉਹਨਾਂ ਆਪਣੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਮਰਹੂਮ ਮੁਫਤੀ ਮੁਹੰਮਦ ਸਈਦ ਦੀ ਵਿਰਾਸਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹਨਾਂ ਦਾ ਮਕਸਦ ਹੀ ਜੰਮੂ ਕਸ਼ਮੀਰ ਵਿੱਚ ਅਮਨ ਲਈ ਇੱਕੋ ਇੱਕ ਵਿਹਾਰਕ ਯੋਜਨਾ ਸੀ। ਭਾਜਪਾ ਤੇ ਨਿਸ਼ਾਨਾ ਸਾਧਦਿਆਂ ਉਹਨਾਂ ਕਿਹਾ ਕਿ ਮੁਫਤੀ ਸਾਹਿਬ ਹਮੇਸ਼ਾ ਕਹਿੰਦੇ ਸਨ ਕਿ ਭਾਜਪਾ ਭਾਵੇਂ ਕੁਝ ਵੀ ਕਰ ਲਵੇ, ਅਖੀਰ ਉਹਨਾਂ ਨੂੰ ਗੱਲਬਾਤ ਦੀ ਮੇਜ਼ ਤੇ ਆਉਣਾ ਹੀ ਪਵੇਗਾ। ਮਹਿਬੂਬਾ ਮੁਫਤੀ ਨੇ ਆਪਣੀ ਅਗਵਾਈ ਵਾਲੀ ਪੀਡੀਪੀ ਕਾਂਗਰਸ ਸਰਕਾਰ ਦੌਰਾਨ ਸ਼ੁਰੂ ਕੀਤੇ ਗਏ ਕੰਟਰੋਲ ਰੇਖਾ ਤੋਂ ਪਾਰ ਵਪਾਰ ਅਤੇ ਸਫ਼ਰ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਵੀ ਕੀਤਾ। ਉਹਨਾਂ ਕਿਹਾ ਕਿ ਅਸੀਂ ਰਾਵਲਕੋਟ ਰੂਟ ਇਸ ਲਈ ਖੋਲ੍ਹਿਆ ਸੀ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਵਪਾਰ ਅਤੇ ਕਾਰੋਬਾਰ ਵਧੇ ਫੁੱਲੇ। ਇੱਥੋਂ ਸਮਾਨ ਜਾਣਾ ਸੀ ਅਤੇ ਉੱਥੋਂ ਬੰਦੂਕਾਂ ਦੀ ਬਜਾਏ ਪੈਸਾ ਆਉਣਾ ਸੀ, ਪਰ ਉਹ ਰਸਤਾ ਵੀ ਬੰਦ ਕਰ ਦਿੱਤਾ ਗਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਬਹੁ ਚਰਚਿਤ ਡਾਕੂਮੈਂਟਰੀ ਲਾਰੈਂਸ ਆਫ ਪੰਜਾਬ ਨੂੰ ਲੈ ਕੇ ਅੱਜ ਅਹਿਮ ਸੁਣਵਾਈ ਹੋਈ। ਅਦਾਲਤ ਨੇ ਇਸ ਡਾਕੂਮੈਂਟਰੀ ਦੀ ਰਿਲੀਜ਼ ਦਾ ਰਸਤਾ ਸਾਫ਼ ਕਰ ਦਿੱਤਾ ਹੈ, ਪਰ ਇਸ ਦੇ ਨਾਲ ਹੀ ਇੱਕ ਵੱਡੀ ਸ਼ਰਤ ਵੀ ਰੱਖੀ ਹੈ। ਜੱਜ ਨੇ ਕਿਹਾ ਕਿ ਉਹਨਾਂ ਨੇ ਪੂਰੀ ਮੂਵੀ ਦੇਖ ਲਈ ਹੈ ਅਤੇ ਇਸ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਪਾਇਆ ਗਿਆ। ਅਦਾਲਤ ਅਨੁਸਾਰ ਇਹ ਡਾਕੂਮੈਂਟਰੀ ਪੂਰੀ ਤਰ੍ਹਾਂ ਅਖਬਾਰਾਂ ਵਿੱਚ ਛਪੀਆਂ ਖਬਰਾਂ ਤੇ ਆਧਾਰਿਤ ਹੈ। ਅਦਾਲਤ ਨੇ ਫੈਸਲਾ ਸੁਣਾਇਆ ਕਿ ZEE5 ਇਸ ਮੂਵੀ ਨੂੰ ਰਿਲੀਜ਼ ਕਰ ਸਕਦਾ ਹੈ, ਪਰ ਰਿਲੀਜ਼ ਤੋਂ ਪਹਿਲਾਂ ਇਸ ਦਾ ਨਾਂ ਬਦਲਣਾ ਜ਼ਰੂਰੀ ਹੋਵੇਗਾ। ਡਾਕੂਮੈਂਟਰੀ ਦੇ ਨਵੇਂ ਨਾਂ ਵਿੱਚ ਲਾਰੈਂਸ ਅਤੇ ਬਿਸ਼ਨੋਈ ਸ਼ਬਦਾਂ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਗਈ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਅਪੀਲ ਕੀਤੀ ਸੀ ਕਿ ਫਿਲਮ ਦੇ ਨਾਂ ਵਿੱਚੋਂ ਪੰਜਾਬ ਸ਼ਬਦ ਵੀ ਹਟਾਇਆ ਜਾਵੇ। ਹਾਲਾਂਕਿ ਹਾਈ ਕੋਰਟ ਨੇ ਫਿਲਹਾਲ ਇਸ ਅਪੀਲ ਨੂੰ ਸਵੀਕਾਰ ਨਹੀਂ ਕੀਤਾ ਹੈ। ਹੁਣ ਫਿਲਮ ਦੇ ਨਿਰਮਾਤਾਵਾਂ ਨੂੰ ਹਾਈ ਕੋਰਟ ਵਿੱਚ ਨਵੇਂ ਨਾਵਾਂ ਦੀ ਇੱਕ ਸੂਚੀ ਪੇਸ਼ ਕਰਨੀ ਪਵੇਗੀ। ਅਦਾਲਤ ਵੱਲੋਂ ਨਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਸ ਫਿਲਮ ਨੂੰ ਅੰਤਿਮ ਕਲੀਅਰੈਂਸ ਮਿਲੇਗੀ ਅਤੇ ਇਹ OTT ਪਲੇਟਫਾਰਮ ਤੇ ਰਿਲੀਜ਼ ਹੋ ਸਕੇਗੀ।